ਇਹ ਜਿਹੜਾ ਰੋਡ ਹੈ ਇਹ ਅੱਗੇ ਫਗਵਾੜੇ ਤੱਕ ਜਾਂ ਉਸ ਤੋਂ ਅੱਗੇ ਤੱਕ ਬਹੁਤ ਸਾਰੇ ਹੋਰ ਇਲਾਕਿਆਂ ਨੂੰ ਇਸ ਪਿੰਡ ਦੇ ਨਾਲ ਜੋੜਦਾ ਹੈ ਤੇ ਇਹ ਬਹੁਤ ਵੱਧ ਵਰਤਿਆ ਜਾਣ ਵਾਲਾ ਰੋਡ ਹੈ। ਪਰ ਇਸ ਪਿੰਡ ਵਾਲਿਆਂ ਦਾ, ਆਲੇ ਦੁਆਲੇ ਦੇ ਇਲਾਕਾ ਨਿਵਾਸੀਆਂ ਦਾ ਇਹ ਕਹਿਣਾ ਹੈ ਕਿ ਇਹ ਜਿਹੜਾ ਰੋਡ ਹੈ ਇਹ ਇਸ ਰਿੰਗ ਰੋਡ ਦੇ ਵਿੱਚ ਆਉਣ ਕਰਕੇ ਪੂਰੇ ਤਰੀਕੇ ਦੇ ਨਾਲ ਇੱਥੋਂ ਬੰਦ ਹੋਣ ਜਾ ਰਿਹਾ ਹੈ। ਇਹਨਾਂ ਨੇ ਇੱਕ ਐਗਜ਼ਿਟ ਤਾਂ ਰੱਖਿਆ ਹੈ ਪਰ ਉਹ ਬਹੁਤ ਸਾਈਡ ਤੇ ਰੱਖਿਆ ਹੈ। ਉਹਨਾਂ ਦਾ ਮੰਨਣਾ ਹੈ ਕਿ ਇੱਥੋਂ ਹੀ ਰੋਡ ਨੂੰ ਜਿਹੜਾ ਲੰਘਣ ਦੇ ਲਈ ਲਾਂਘਾ ਇੱਥੋਂ ਰੱਖਣਾ ਚਾਹੀਦਾ। ਇਹ ਜਿਹੜਾ ਰੋਡ ਆ 200 ਫੁੱਟ ਚੌੜਾ ਬਣ ਰਿਹਾ ਪਿੰਡ ਦੇ ਵਿੱਚ ਦੀ, 10 ਫੁੱਟ ਇਹ ਉੱਚਾ ਆ। ਅਸੀਂ ਇਹਦੇ ਉੱਤੇ ਚੜ੍ਹ ਵੀ ਨਹੀਂ ਸਕਦੇ, ਉਤਰ ਵੀ ਨਹੀਂ ਸਕਦੇ ਤੇ ਜਿੰਨੀ ਇਹ ਮਿੱਟੀ ਪੈ ਰਹੀ ਆ ਸਾਡੇ ਇਲਾਕੇ ਨੂੰ ਉਜਾੜ ਕੇ ਇਹਨੂੰ ਉੱਚਾ ਕੀਤਾ ਜਾ ਰਿਹਾ। ਇਹਨੂੰ ਵਰਤਣਾ ਤਾਂ ਦੂਰ ਵਾਲੇ ਲੋਕਾਂ ਨੇ ਆ। ਜੇ ਵਿਰੋਧ ਕਰਦੇ ਆ ਤਾਂ ਉਤੋਂ ਧਮਕੀਆਂ ਆਉਂਦੀਆਂ। ਪੁਲਿਸ ਪ੍ਰਸ਼ਾਸਨ ਵੀ ਸਾਨੂੰ ਤੰਗ ਕਰਦਾ ਜੀ। ਧਮਕੀਆਂ ਆਉਂਦੀਆਂ ਜੀ, ਫੋਨਾਂ ਤੇ ਧਮਕੀਆਂ ਆਈਆਂ ਸਾਨੂੰ ਬਹੁਤ ਜ਼ਿਆਦਾ। ਕਹਿੰਦੇ ਵੀ ਤੁਸੀਂ ਮਾਈਨਿੰਗ ਦੀਆਂ ਸ਼ਿਕਾਇਤਾਂ ਕਰਨੋਂ ਹਟ ਜਾਓ, ਨਹੀਂ ਤਾਂ ਅਸੀਂ ਤੁਹਾਨੂੰ ਦੇਖਾਂਗੇ। ਗੋਲੀਆਂ ਤੱਕ ਮਾਰਨ ਦੀ ਗੱਲ ਹੋ ਰਹੀ ਆ। ਪਰ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਜਾਂਦੇ ਆ, ਉਹ ਕਹਿੰਦੇ ਵੀ ਸਾਡੇ ਤੋਂ ਨੰਬਰ ਨਹੀਂ ਟਰੇਸ ਹੋ ਰਿਹਾ। ਲੈ ਕਿਸੇ ਲੀਡਰ ਦੇ ਮੁੰਡੇ ਨੂੰ ਧਮਕੀ ਆਈ ਹੋਵੇ, 2 ਦਿਨਾਂ ਦੇ ਵਿੱਚ ਮਸਲਾ ਹੱਲ ਹੋ ਜਾਂਦਾ। ਅਸੀਂ ਕਿਸਾਨ, ਜੇ ਕਿਸਾਨਾਂ ਦੀ ਲੜਾਈ ਲੜਦੇ ਆ, ਸਾਡੇ ਛੋਟੇ ਛੋਟੇ ਬੱਚੇ ਆ, ਸਾਡੀ ਕੋਈ ਸੁਣਵਾਈ ਨਹੀਂ। ਜਦੋਂ ਅਸੀਂ ਕਿਸੇ ਤੋਂ ਚੀਜ਼ ਲੈਂਦੇ ਤਾਂ ਪੈਸੇ ਦਿੰਦੇ ਆ। ਮੇਰੀ ਜ਼ਮੀਨ ਖੁਦ ਵਿੱਚ ਆਈ ਹੈ, ਇਹਨਾਂ ਦਾ ਹਜੇ ਤੱਕ ਪੈਸੇ ਨਹੀਂ ਦਿੱਤੇ ਮੈਨੂੰ। ਧਮਕੀਆਂ ਦਿੰਦੇ, ਫਲਾਣਾ ਮੈਂ ਪਿੰਡ ਦਾ ਲੰਬੜਦਾਰ ਆ, ਮੈਨੂੰ ਕਹਿੰਦੇ ਤੇਰੀ ਲੰਬੜਦਾਰੀ ਚੱਲ ਜਾਏਗੀ। ਸਰਕਾਰੀ ਅਫਸਰ ਕਹਿੰਦੇ। ਬਿਲਕੁਲ ਬਿਲਕੁਲ। ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA, ਪੰਜਾਬੀ TV USA ਵੇਖਣਾ ਤੁਸੀਂ ਸ਼ੁਰੂ ਕਰ ਚੁੱਕੇ ਹੋ। ਇਸ ਸਮੇਂ ਅਸੀਂ ਕੁੱਕੜ ਪਿੰਡ ਦੇ ਵਿੱਚ ਖੜੇ ਹਾਂ। ਮੇਰੇ ਪਿੱਛੇ ਤੁਸੀਂ ਇਹ ਰੋਡ ਦੇਖ ਰਹੇ ਹੋ। ਇਹ ਰਿੰਗ ਰੋਡ ਜਲੰਧਰ ਦੇ ਉੱਪਰੋਂ ਦੀ ਜਿਹੜਾ ਬਣਨਾ ਹੈ ਇਹ ਉਹ ਹੈ। ਲਗਾਤਾਰ ਬਹੁਤ ਤੇਜ਼ੀ ਦੇ ਨਾਲ ਇਸ ਦਾ ਕੰਮ ਜਾਰੀ ਹੈ। ਪਰ ਇਹ ਜਿਹੜੀ ਪ੍ਰੋਗਰੈਸ ਹੋ ਰਹੀ ਹੈ ਇਹ ਕਿਤੇ ਨਾ ਕਿਤੇ ਜਿਵੇਂ ਮੰਨਿਆ ਜਾਂਦਾ ਹੈ ਕਿ ਕਈ ਵਾਰੀ ਜਦੋਂ ਮਹਿਲ ਬਣਦੇ ਨੇ ਤਾਂ ਬਹੁਤ ਸਾਰੀਆਂ ਕੁੱਲੀਆਂ ਵੀ ਢਾਹ ਦਿੱਤੀਆਂ ਜਾਂਦੀਆਂ ਨੇ। ਇਹੋ ਜਿਹੀ ਤਸਵੀਰ ਹੈ। ਇਹ ਰਿੰਗ ਰੋਡ ਤਾਂ ਬਣ ਰਿਹਾ ਹੈ ਪਰ ਇਹ ਇਸ ਪਿੰਡ ਵਾਲਿਆਂ ਦੇ ਲਈ ਇੱਕ ਪਰੇਸ਼ਾਨੀ ਦਾ ਸਬੱਬ ਬਣਦਾ ਹੋਇਆ ਨਜ਼ਰ ਆ ਰਿਹਾ। ਕਿਉਂਕਿ ਮੈਂ ਚਾਹੂੰਗਾ ਇੱਕ ਵਾਰੀ ਇਹ ਦਿਖਾ ਦਈਏ। ਇਹ ਜਿਹੜਾ ਰੋਡ ਹੈ ਇਹ ਅੱਗੇ ਫਗਵਾੜੇ ਤੱਕ ਜਾਂ ਉਸ ਤੋਂ ਅੱਗੇ ਤੱਕ ਬਹੁਤ ਸਾਰੇ ਹੋਰ ਇਲਾਕਿਆਂ ਨੂੰ ਇਸ ਪਿੰਡ ਦੇ ਨਾਲ ਜੋੜਦਾ ਹੈ ਤੇ ਇਹ ਬਹੁਤ ਵੱਧ ਵਰਤਿਆ ਜਾਣ ਵਾਲਾ ਰੋਡ ਹੈ। ਪਰ ਇਸ ਪਿੰਡ ਵਾਲਿਆਂ ਦਾ, ਆਲੇ ਦੁਆਲੇ ਦੇ ਇਲਾਕਾ ਨਿਵਾਸੀਆਂ ਦਾ ਇਹ ਕਹਿਣਾ ਹੈ ਕਿ ਇਹ ਜਿਹੜਾ ਰੋਡ ਹੈ ਇਹ ਇਸ ਰਿੰਗ ਰੋਡ ਦੇ ਵਿੱਚ ਆਉਣ ਕਰਕੇ ਪੂਰੇ ਤਰੀਕੇ ਦੇ ਨਾਲ ਇੱਥੋਂ ਬੰਦ ਹੋਣ ਜਾ ਰਿਹਾ ਹੈ। ਇਹਨਾਂ ਨੇ ਇੱਕ ਐਗਜ਼ਿਟ ਤਾਂ ਰੱਖਿਆ ਹੈ ਪਰ ਉਹ ਬਹੁਤ ਸਾਈਡ ਤੇ ਰੱਖਿਆ ਹੈ। ਉਹਨਾਂ ਦਾ ਮੰਨਣਾ ਹੈ ਕਿ ਇੱਥੋਂ ਹੀ ਰੋਡ ਨੂੰ ਜਿਹੜਾ ਲੰਘਣ ਦੇ ਲਈ ਲਾਂਘਾ ਇੱਥੋਂ ਰੱਖਣਾ ਚਾਹੀਦਾ ਹੈ। ਸੋ ਗੱਲਬਾਤ ਆਪਾਂ ਕਿਸਾਨ ਆਗੂਆਂ ਦੇ ਨਾਲ ਕਰਦੇ ਹਾਂ, ਉਹਨਾਂ ਦੇ ਕੋਲੋਂ ਜਾਣਦੇ ਹਾਂ। ਭਾਈ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਜਿਹੜਾ ਇਹ ਸਾਡੇ ਮੁੱਦੇ ਨੂੰ ਤੁਸੀਂ ਚੱਕਣ ਵਾਸਤੇ ਆਏ ਜੀ। ਜੀ ਬਹੁਤ ਬਹੁਤ ਧੰਨਵਾਦ। ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇਹ ਸਾਰੀ ਜਿਹੜੀ ਰਿੰਗ ਰੋਡ ਬਣ ਰਹੀ ਹੈ ਕਿਤੇ ਨਾ ਕਿਤੇ ਤਾਂ ਤਰੱਕੀ ਮੰਨੀ ਜਾਂਦੀ ਹੈ, ਤਾਂ ਜਾਂ ਇਹ ਗੱਲ ਕਹੀ ਜਾਂਦੀ ਹੈ ਕਿ ਜਦੋਂ ਮਹਿਲ ਬਣਦੇ ਨੇ ਕੁੱਲੀਆਂ ਕੁੱਲੀਆਂ ਢਿੱਠਦੀਆਂ ਨੂੰ ਕੋਈ ਨਹੀਂ ਪੁੱਛਦਾ। ਪਰ ਤੁਸੀਂ ਇਸ ਮੁੱਦੇ ਨੂੰ ਲੈ ਕੇ ਕੀ ਕਹੋਗੇ? ਦੇਖੋ ਜੀ, ਇਹ ਸਾਡੇ ਇਲਾਕੇ ਦਾ ਬਹੁਤ ਵੱਡਾ ਮੁੱਦਾ ਆ। ਸਰਕਾਰ ਦੇ ਹਿਸਾਬ ਨਾਲ ਇਹ ਬਹੁਤ ਵੱਡੀ ਡਿਵੈਲਪਮੈਂਟ ਆ। ਪਰ ਅਸੀਂ ਜਿਹੜਾ ਕਿਸਾਨ ਵੀਰ, ਚਾਹੇ ਕਿਸਾਨ ਆ ਚਾਹੇ ਮਜ਼ਦੂਰ ਆ, ਸਾਡੇ ਲਈ ਤਾਂ ਇਹ ਰੋਡ ਬਹੁਤ ਵੱਡਾ ਸਰਾਪ ਬਣ ਕੇ ਆਇਆ। ਉਹਦਾ ਕਾਰਨ ਹੈ, ਮੈਂ ਥੋੜ੍ਹਾ ਜਿਹਾ ਤੁਹਾਨੂੰ ਵਿਸਤਾਰ ਦੇ ਵਿੱਚ ਦੱਸੂਗਾ। ਇਹ ਜਿਹੜਾ ਰੋਡ ਆ 200 ਫੁੱਟ ਚੌੜਾ ਬਣ ਰਿਹਾ ਪਿੰਡ ਦੇ ਵਿੱਚ ਦੀ, 10 ਫੁੱਟ ਇਹ ਉੱਚਾ ਆ। ਅਸੀਂ ਇਹਦੇ ਉੱਤੇ ਚੜ੍ਹ ਵੀ ਨਹੀਂ ਸਕਦੇ, ਉਤਰ ਵੀ ਨਹੀਂ ਸਕਦੇ। ਚੜ੍ਹਨਾ ਉਤਰਨਾ ਤਾਂ ਕੀ ਆ, ਸਾਡੇ ਇਹ ਜਿਹੜੇ ਮੇਨ ਰਸਤੇ ਉਹਨਾਂ ਨੂੰ ਵੀ ਇਹ ਰੋਡ ਬੰਦ ਕਰ ਰਿਹਾ ਜੀ। ਤੇ ਨੰਬਰ 2 ਤੇ ਜਿੰਨੀ ਇਹ ਮਿੱਟੀ ਪੈ ਰਹੀ ਆ ਸਾਡੇ ਇਲਾਕੇ ਨੂੰ ਉਜਾੜ ਕੇ ਇਹਨੂੰ ਉੱਚਾ ਕੀਤਾ ਜਾ ਰਿਹਾ। ਇਹਨੂੰ ਵਰਤਣਾ ਤਾਂ ਦੂਰ ਵਾਲੇ ਲੋਕਾਂ ਨੇ ਆ। ਕਿੱਥੋਂ ਲਿਆ ਕੇ ਮਿੱਟੀ ਪਾ ਰਹੇ ਨੇ? ਇਹ ਮਿੱਟੀ ਜੀ ਆਲੇ ਦੁਆਲੇ ਲੋਕਲ ਪਿੰਡਾਂ ਦੇ ਵਿੱਚੋਂ ਹਰਦੋਫਰਾਲਾ, ਜਮਸ਼ੇਰ, ਦਿਵਾਲੀ 70 ਫੁੱਟ ਤੱਕ ਮਾਈਨਿੰਗ ਹੋ ਗਈ ਆ। ਇਹਦੇ ਉੱਤੇ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ। ਅਸੀਂ 6 ਮਹੀਨੇ ਹੋ ਗਏ ਲੜਾਈ ਲੜਦਿਆਂ ਨੂੰ ਉਹਦੀ, ਤੇ ਕੋਈ ਕਾਰਵਾਈ ਨਹੀਂ ਕੀਤੀ। ਹੁਣ ਇਹਨਾਂ ਨੇ ਆ ਵੋਟ ਇਲੈਕਸ਼ਨ ਦਾ ਟਾਈਮ ਆਇਆ, ਜਿੱਦਾਂ ਕਹਿੰਦੇ ਹੁੰਦੇ ਨਾ ਗੋਗਲੂਆਂ ਤੋਂ ਮਿੱਟੀ ਝਾੜਨ ਵਾਲੀ ਗੱਲ, ਤੇ ਹੁਣ ਇਹਨਾਂ ਦੀਆਂ ਗੱਡੀਆਂ ਸੀਲ ਕੀਤੀਆਂ ਜਦੋਂ ਕਿ ਇਹ ਰੋਡ 70% ਕੰਪਲੀਟ ਹੋ ਚੁੱਕਾ ਤੇ ਸਾਨੂੰ ਇਹਦਾ 1% ਫਾਇਦਾ ਨਹੀਂ। ਸਾਡੀਆਂ ਜ਼ਮੀਨਾਂ ਖਰਾਬ ਹੋ ਗਈਆਂ। ਸਾਡੇ ਹਜ਼ਾਰਾਂ ਏਕੜ ਦੇ ਹਿਸਾਬ ਨਾਲ ਇਸ ਰੋਡ ਉੱਤੇ ਆ ਗਿਆ। ਜਦੋਂ ਅਸੀਂ ਚੜ੍ਹਨਾ ਆ ਤੇ ਇਹੀ ਸਾਡੇ ਰੋਡ ਦੇ ਉੱਤੇ ਚੜ੍ਹਨ ਸਾਨੂੰ ਟੋਲ ਟੈਕਸ ਕਟਾ ਕੇ ਉੱਤੇ ਚੜ੍ਹਨਾ ਪਊਗਾ ਜੀ। ਹਾਂਜੀ। ਸੋ ਇਸ ਰੋਡ ਬਾਰੇ ਜਰਾ ਦੱਸੋ। ਇਹ ਰੋਡ ਕਿੱਥੇ ਤੱਕ ਜਾਂਦਾ ਹੈ, ਕਿ ਕਿਹੜੇ ਰੋਡ ਇਹ ਮਤਲਬ ਕਿ ਪਿੰਡਾਂ ਨੂੰ ਕਨੈਕਟ ਕਰਦਾ ਹੈ, ਤੇ ਮੇਨਲੀ ਇਸ ਸਮੱਸਿਆ ਨੂੰ ਜਿਹੜਾ ਤੁਸੀਂ ਐਡਰੈਸ ਕਰੋ ਜਰਾ। ਦੇਖੋ ਜੀ, ਸਮੱਸਿਆ ਸਾਡੀ ਇਹ ਆ ਵੀ ਜਿਹੜਾ ਇਹ ਰੋਡ ਹੈ ਜਲੰਧਰ ਕੈਂਟ ਤੋਂ ਫਗਵਾੜਾ ਜਾ ਰਿਹਾ, ਫਗਵਾੜਾ ਸਰਹਾਲੀ ਜੜਿਆਲਾ, ਤੇ ਜਦੋਂ GT ਰੋਡ ਦੇ ਕਿਤੇ ਵੀ ਕੋਈ ਪ੍ਰੋਬਲਮ ਜਾਮ ਲੱਗਦਾ ਆ ਤਾਂ ਮੇਨ ਰੋਡ ਅੱਗੇ ਜਾਣ ਵਾਸਤੇ ਇਹੀ ਆ ਜੀ, ਅਲਟਰਨੇਟਿਵ ਦੇ ਤੌਰ ਤੇ। ਹਾਂਜੀ ਹਾਂਜੀ। ਤੇ ਨੰਬਰ 2 ਤੇ ਸਾਨੂੰ ਇਹ ਪ੍ਰੋਬਲਮ ਇਹ ਆ ਵੀ ਸਾਡਾ ਇੱਥੋਂ ਆ ਦੇਖ ਲਓ ਜੀ, ਇਹ 20 ਫੁੱਟ ਰੋਡ ਚੌੜਾ ਆ। ਸਾਨੂੰ ਜਿਹੜਾ ਲੰਘਣ ਨੂੰ ਇੱਥੋਂ ਰਸਤਾ ਨਹੀਂ ਦੇ ਰਿਹਾ, ਉਹ ਮੰਡੀ ਵਾਲੇ ਰਸਤੇ ਦੇ ਵਿੱਚੋਂ ਦੀ ਘੁਮਾ ਕੇ ਸਾਨੂੰ ਉੱਤੋਂ ਦੀ ਲਿਆ ਰਿਹਾ। ਇਹਦਾ ਨੁਕਸਾਨ ਤੁਹਾਨੂੰ ਮੈਂ ਦੱਸਦਾ, ਸਾਡੀਆਂ ਬੀਬੀਆਂ ਭੈਣਾਂ ਦਿਨੇ ਰਾਤ ਨੂੰ ਵੀ ਕੋਈ ਆਉਂਦਾ ਆ। ਲੁੱਟਾਂ ਖੋਹਾਂ ਤਾਂ ਹੁਣੇ ਬਹੁਤ ਹੋ ਰਹੀਆਂ।
ਕਤਲੋਗਾਰਤ ਹੋਣ ਡਈ ਆ। ਪਰਸੋਂ ਜਮਸ਼ੇਰ ਦੇ ਲੋ ਲਟੇਰਿਆਂ ਨੇ ਇੱਕ ਬੰਦਾ ਮਾਰ ਦਿੱਤਾ ਆ, ਤੇ ਇੱਥੇ ਵੀ ਇਹੀ ਕੰਮ ਚੱਲਣਾ। ਜਦੋਂ ਕੰਧ ਬਣ ਗਈ, ਜਦੋਂ ਇੱਧਰੋਂ ਕਿਸੇ ਨੇ ਆਉਣਾ ਅਗਲੇ ਪਾਸੇ ਪਤਾ ਨਹੀਂ ਲੱਗਣਾ। ਲਟੇਰਿਆਂ ਨੂੰ ਤਾਂ ਇਦਾਂ ਦੀਆਂ ਜਗ੍ਹਾ ਅੱਗੇ ਹੀ ਬਹੁਤ ਚਾਹੀਦੀਆਂ ਆ, ਤੇ ਜਦੋਂ ਲਟੇਰੇ ਇੱਥੇ ਲੁੱਟਾਂ ਖੋਹਾਂ ਕਰ ਰਹੇ, ਕਿਸੇ ਨੂੰ ਨਹੀਂ ਪਤਾ ਸਾਡਾ ਇਹ ਨੁਕਸਾਨ ਹੋਣਾ ਆ। ਤੇ ਜਿਹੜੀ ਇਹ ਇਹ ਜਾ ਰਿਹਾ ਰੋਡ ਜੜਿਆਲੇ ਤੋਂ ਸਾਰੇ 40 ਪਿੰਡਾਂ ਨੂੰ ਜੋੜ ਰਿਹਾ ਜੀ। ਤੇ ਸਾਨੂੰ ਲੰਘਣ ਵਾਸਤੇ ਵੀ ਅਸੀਂ ਡੀਸੀ ਸਾਹਿਬ ਨੂੰ ਬੇਨਤੀ ਕਰਕੇ ਆਏ, ਪ੍ਰਸ਼ਾਸਨ ਨੂੰ ਬੇਨਤੀ ਕੀਤੀ ਹੈ। ਇਹ ਮਤਲਬ ਸਾਡਾ ਇਕੱਲੇ ਕਿਸਾਨਾਂ ਦਾ ਮੁੱਦਾ ਨਹੀਂ, ਇਹ ਸਾਰੇ ਇਲਾਕੇ ਦਾ ਮੁੱਦਾ ਆ। ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਆ ਵੀ ਜੇ ਸਾਨੂੰ ਇਹ ਰੋਡ ਤੋਂ ਤੁਸੀਂ ਨਹੀਂ ਲੰਘਣ ਦੇਵਾਂਗੇ ਤਾਂ ਅਸੀਂ ਸਾਰੇ ਇਲਾਕੇ ਦੇ ਕਿਸਾਨ ਇਕੱਠੇ ਹੋ ਕੇ ਇੱਥੇ ਪੱਕਾ ਧਰਨਾ ਲਾ ਕੇ ਰੋਡ ਦਾ ਕੰਮ ਬੰਦ ਕਰਾਵਾਂਗੇ ਜੀ। ਹਾਂਜੀ, ਸੋ ਬੜੀ ਅਹਿਮ ਗੱਲ ਉਹਨਾਂ ਨੇ ਰੱਖੀ ਹੈ ਕਿ ਜੇਕਰ ਗੱਲ ਨਹੀਂ ਸੁਣੀ ਜਾਂਦੀ ਤਾਂ ਉਹ ਇਸ ਨੂੰ ਬੰਦ ਕਰਵਾਉਣਗੇ। ਭਾਈ ਸਾਹਿਬ ਕੀ ਕਹਿਣਾ ਚਾਹੋਗੇ ਇਸ ਤਰੀਕੇ ਦੇ ਨਾਲ? ਇਹ ਤਾਂ ਹੁਣ ਕਹਿਣਗੇ ਜੇ ਧਰਨਾ ਲੱਗੂਗਾ, ਕਹਿਣਗੇ ਵੀ ਅੜਿੱਕਾ ਬਣ ਰਹੇ ਨੇ, ਸਾਡੀ ਜਿਹੜੇ ਦੇਸ਼ ਦੀ ਤਰੱਕੀ ਹੋ ਰਹੀ ਹੈ, ਰੋਡ ਬਣ ਰਹੇ ਨੇ, ਵੱਡੇ ਵੱਡੇ ਕੰਮ ਹੋ ਰਹੇ ਨੇ, ਕਿਸਾਨ ਜਿੱਥੇ ਦੇਖਦੇ ਧਰਨਾ ਲਾ ਦਿੰਦੇ ਨੇ। ਪਰ ਜਿਹੜੀ ਭਾਈ ਸਾਹਿਬ ਨੇ ਸਮੱਸਿਆ ਦੱਸੀ ਹੈ, ਸਮੱਸਿਆ ਤਾਂ ਗੰਭੀਰ ਹੈ, ਕਿਉਂਕਿ ਧੀਆਂ ਭੈਣਾਂ ਨੇ ਲੰਘਣਾ ਇੱਥੋਂ, ਹਰ ਰੋਜ਼ਮਰਰਾ ਦੇ ਕੰਮ ਲਈ ਤੁਸੀਂ ਵੀ ਜਾਂਦੇ ਹੋਵੋਗੇ। ਇਹ ਸਾਰੀਆਂ ਸਮੱਸਿਆਵਾਂ ਨੂੰ ਦੇਖਦੇ ਹੋਏ ਕੀ ਲੱਗਦਾ ਕਿ ਕਿੰਨੀ ਜਲਦੀ ਇਸ ਸਮੱਸਿਆ ਨੂੰ ਸੁਣਨਾ ਚਾਹੀਦਾ? ਕਿਉਂਕਿ ਹੁਣ ਤਾਂ ਇਲੈਕਸ਼ਨਾਂ ਸਿਰ ਤੇ ਨੇ, ਹੁਣ ਤਾਂ ਆਪ ਭੱਜੇ ਆਉਣਗੇ ਲੀਡਰ। ਸਰ ਇੱਕ ਦੇਖੋ ਜੀ, ਇੱਕ ਰੋਡ ਹੈਗੀ 22 ਫੁੱਟੀ, ਇਹਨੂੰ ਤਾਂ ਵੈਸੇ ਬੰਦ ਕਰਨਾ ਚਾਹੀਦਾ ਵੀ ਨਹੀਂਗਾ। ਛੋਟੇ ਛੋਟੇ ਜਿੰਨੇ ਵੀ ਰੋਡ ਆ ਸਾਰੇ ਤਾਂ ਪੁਲੀਆਂ ਦਿੱਤੀਆਂ ਆ। ਇੱਥੇ ਪੁਲੀ ਕਦੋਂ ਦਿੰਦੇ ਆ, ਕਿਉਂ ਬੰਦ ਕਰਦੇ ਆ? ਅਸੀਂ ਤਾਂ ਇਹ ਕਹਿੰਦੇ ਪੁਲੀ ਇੱਥੇ ਬਣਨੀ ਚਾਹੀਦੀ ਆ ਜੀ। ਪਹਿਲਾਂ ਪਾਸ ਨਹੀਂ ਹੋਈ ਭਾਈ ਸਾਹਿਬ, ਪਹਿਲਾਂ ਪਾਸ ਨਹੀਂ ਹੋਈ? ਇਹਨੇ ਪਾਸ ਦੇਖੋ ਜੀ, ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਜਿਹੜੇ ਆਪਾਂ ਕਹਿੰਦੇ ਵੀ ਸਾਨੂੰ ਬੱਚਿਆਂ ਨੂੰ ਪੜਾਉਣਾ ਚਾਹੀਦਾ, ਜਿਹੜੇ ਜਿੰਨੇ ਇੰਜੀਨੀਅਰ ਹੈ ਪੜ੍ਹੇ ਲਿਖੇ ਆ, ਉਹ ਮੰਡੀ ਵਾਲਾ ਰੋਡ ਤਾਂ ਇਹਨਾਂ ਨੇ ਵੱਡਾ ਪੁਲ ਬਣਾਤਾ। ਉਹਦਾ ਕਾਰਨ ਕੀ ਆ? ਮੰਡੀ ਤੋਂ ਆਮਦਨ ਆਉਣੀ ਆ। ਤੇ ਜਿਹੜੇ ਲੋਕਾਂ ਵਾਸਤੇ ਲੰਘਣ, ਇਹਨਾਂ ਨੂੰ ਕੋਈ ਮਤਲਬ ਨਹੀਂ। ਇਹਨਾਂ ਨੂੰ ਦੇਖੋ ਇਹ ਆਪਣਾ ਪੈਸਾ ਬਚਾਉਣਾ ਚਾਹੁੰਦੇ। ਵੱਡਾ ਪੁਲ ਇੱਥੇ ਪੁਲ ਬਣਨਾ ਚਾਹੀਦਾ, ਪੁਲੀ ਨਹੀਂ, ਇਹ ਪੁਲ ਬਣਨਾ ਚਾਹੀਦਾ। ਤੇ ਮੰਡੀ ਨੂੰ ਵੱਡਾ ਪੁਲ ਦੇਤਾ। ਇਹਨਾਂ ਦਾ ਮਤਲਬ ਵੀ ਮੰਡੀ ਵਾਲ ਦੀ ਘੁੰਮ ਕੇ ਲੋਕ ਖੱਜਲ ਹੋਣ, ਲੁੱਟਾਂ ਖੋਹਾਂ ਹੋਣ। ਸਾਨੂੰ ਕੋਈ ਮਤਲਬ ਨਹੀਂ ਵੀ ਸਾਡਾ ਇੱਕ ਪਾਸਿਓਂ ਫਾਇਦਾ ਹੋ ਜਾਵੇ। ਇਹ ਸਰਕਾਰ ਆਪਣਾ ਫਾਇਦਾ ਸੋਚਦੀ ਆ। ਤਾਂ ਪਰ ਜਿਹੜੇ ਨਕਸ਼ੇ ਬਣਾਉਂਦੇ ਆ ਉਹਨਾਂ ਨੂੰ ਇਹ ਦੀਦਾ ਨਹੀਂਗਾ ਵੀ 22-23 ਫੁੱਟ ਰੋਡ ਚੌੜਾ ਆ। ਇੱਥੋਂ ਪੁਲ ਚਾਹੀਦਾ ਸੀ, ਉੱਥੋਂ ਚਾਹੀਦਾ ਮੰਡੀ ਚੱਲਣੀ 6 ਮਹੀਨੇ ਬਾਅਦ। ਜੇ ਮੰਡੀ 'ਚ ਜਾਣਾ, ਮੰਡੀ 6 ਮਹੀਨੇ ਬਾਅਦ ਚੱਲਣੀ। ਮੰਡੀ ਨੂੰ ਤਾਂ ਪਰਲੇ ਪਾਸੇ ਸਰਵਿਸ ਲਾਈਨ ਬਣ ਸਕਦੀ ਆ। ਜਿਹੜਾ ਰੋਡ 24 ਘੰਟੇ ਚੱਲ ਰਿਹਾ ਉਹਨੂੰ ਕਿਉਂ ਬੰਦ ਕਰ ਰਹੀ ਆ? ਇਹ ਸਿਰਫ ਸਰਕਾਰਾਂ ਜਿਹੜੀਆਂ ਆ, ਮੈਂ ਇੰਡੀਆ ਦੀ ਦੇਖੋ ਆਪਾਂ ਕਹਿੰਦੇ ਫੋਰਨ ਦੇ ਵਿੱਚ ਬਹੁਤ ਤਰੱਕੀ ਆ, ਸਾਡੇ ਇੰਡੀਆ ਦੇ ਵਿੱਚ ਕਦੀ ਵੀ ਤਰੱਕੀ ਨਹੀਂ ਹੋ ਸਕਦੀ। ਉਹਦਾ ਕਾਰਨ ਇਹ ਆ ਵੀ ਸਾਡੀ ਲੀਡਰਸ਼ਿਪ ਮਾੜੀ ਆ। ਜਦੋਂ ਕਹਿੰਦੇ ਨਾ ਵੀ ਲੀਡਰ ਮਾੜੇ ਹੋਣ ਤੇ ਦੇਸ਼ ਦੀ ਤਰੱਕੀ ਨਹੀਂ ਹੋ ਸਕਦੀ, ਇਹ ਸਾਨੂੰ ਲੀਡਰਾਂ ਨੇ ਖਾਧਾ। ਪੋਲੀਟੀਕਲ ਪਾਰਟੀਆਂ ਤੋਂ ਕਿਸਾਨ ਅੰਦੋਲਨ ਦੇ ਵਿੱਚ ਲੋਕਾਂ ਨੂੰ ਕਿੰਨੀ ਜਾਗਰੂਕਤਾ ਮਿਲੀ, ਉਹ ਜਾਗਰੂਕਤਾ ਮਿਲਣ ਦੇ ਕਾਰਨ ਅਸੀਂ ਬੋਲਣ ਲਈ ਖੜੇ ਹੋਏ ਆ। ਪਰ ਜਿੰਨਾ ਇਹ ਜਿਹੜੇ ਲੀਡਰ ਆ, ਸਾਨੂੰ ਲੀਡਰਾਂ ਨੇ ਖਾਧਾ। ਜੇ ਅਸੀਂ ਵਿਰੋਧ ਕਰਨ ਲਈ ਖੜੇ ਹੋਏ ਆ ਤੇ ਲੀਡਰ, ਜੇ ਇਹ ਕੰਮ ਕਿਹਨਾਂ ਦਾ ਜੀ? ਇਹ ਪੋਲੀਟੀਕਲ ਪਾਰਟੀ, ਜਿੰਨੀਆਂ ਵੀ ਪਾਰਟੀਆਂ, ਕਿਸੇ ਨੇ ਆ ਕੇ ਪੁੱਛਿਆ ਸਾਨੂੰ ਵੀ ਇਹ ਤੁਹਾਡੀ ਦੱਸੋ ਕੀ ਮੰਗਿਆ? ਵਿਰੋਧੀ ਧਿਰ ਕਾਹਦੇ ਵਾਸਤੇ ਹੁੰਦੀ ਆ? ਇਦਾਂ ਦੇ ਮੁੱਦਿਆਂ ਵਾਸਤੇ। ਕੋਈ ਵਿਰੋਧੀ ਧਿਰ ਨਹੀਂ, ਸਾਰੇ ਇਕੱਠੇ ਰਲਿਓ ਆ। ਜਿਹੜੀ ਮਾਈਨਿੰਗ ਵੀ ਹੋ ਰਹੀ ਆ ਉਹ ਸਾਰੀਆਂ ਪਾਰਟੀਆਂ ਇਕੱਠੀਆਂ ਹੋ ਕੇ ਕਰ ਰਹੀਆਂ। ਇਹ ਵਿਚਾਰੇ ਗਰੀਬ ਕਿਸਾਨ ਵਿਰੋਧ ਕਰ ਰਹੇ ਆ। ਜੇ ਵਿਰੋਧ ਕਰਦੇ ਆ ਤਾਂ ਉਤੋਂ ਧਮਕੀਆਂ ਆਉਂਦੀਆਂ। ਪੁਲਿਸ ਪ੍ਰਸ਼ਾਸਨ ਵੀ ਸਾਨੂੰ ਤੰਗ ਕਰਦਾ ਜੀ। ਧਮਕੀਆਂ ਆਉਂਦੀਆਂ ਜੀ, ਫੋਨਾਂ ਤੇ ਧਮਕੀਆਂ ਆਈਆਂ ਸਾਨੂੰ ਬਹੁਤ ਜ਼ਿਆਦਾ। ਸਾਡੀਆਂ ਕੰਪਲੇਂਟਾਂ ਗਈਆਂ, ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਮੈਂ 6 ਮਹੀਨੇ ਤੋਂ ਲੜਾਈ ਲੜ ਰਿਹਾ ਜੀ। ਮੇਰੇ ਇਲਾਕੇ ਦੇ ਕਿਸਾਨ ਮੇਰੇ ਨਾਲ ਆ, ਮੈਨੂੰ WhatsApp ਤੇ ਧਮਕੀਆਂ ਆਈਆਂ, ਸਾਰਾ ਮੇਰੇ ਕੋਲ ਪ੍ਰੂਫ ਹੈ। ਕੀ ਕਹਿੰਦੇ ਵੀ ਤੁਸੀਂ ਮਾਈਨਿੰਗ ਦੀਆਂ ਸ਼ਿਕਾਇਤਾਂ ਕਰਨੋਂ ਹਟ ਜਾਓ, ਨਹੀਂ ਤਾਂ ਅਸੀਂ ਤੁਹਾਨੂੰ ਦੇਖਾਂਗੇ। ਗੋਲੀਆਂ ਤੱਕ ਮਾਰਨ ਦੀ ਗੱਲ ਹੋ ਰਹੀ ਆ। ਪਰ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਜਾਂਦੇ ਆ, ਉਹ ਕਹਿੰਦੇ ਵੀ ਸਾਡੇ ਤੋਂ ਨੰਬਰ ਨਹੀਂ ਟਰੇਸ ਹੋ ਰਿਹਾ। ਲੈ ਕਿਸੇ ਲੀਡਰ ਦੇ ਮੁੰਡੇ ਨੂੰ ਧਮਕੀ ਆਈ ਹੋਵੇ, 2 ਦਿਨਾਂ ਦੇ ਵਿੱਚ ਮਸਲਾ ਹੱਲ ਹੋ ਜਾਂਦਾ। ਅਸੀਂ ਕਿਸਾਨ, ਜੇ ਕਿਸਾਨਾਂ ਦੀ ਲੜਾਈ ਲੜਦੇ ਆ, ਸਾਡੇ ਛੋਟੇ ਛੋਟੇ ਬੱਚੇ ਆ, ਸਾਡੀ ਕੋਈ ਸੁਣਵਾਈ ਨਹੀਂ। ਇਹ ਲੀਡਰ ਨਹੀਂ ਚਾਹੁੰਦੇ ਵੀ ਇੱਥੇ ਕੋਈ ਰਵੇ। ਜੇ ਅੱਜ ਸਾਡੇ ਦੁਨੀਆ ਧੜਾ ਧੜ ਜਹਾਜ਼ਾਂ ਦੇ ਜਹਾਜ਼ ਜਾ ਰਹੇ ਆ, ਇੱਥੇ ਵੀ ਕੰਮਕਾਰ ਬਹੁਤ ਆ। ਗੋਰੇ ਸਾਡਾ ਪੌਂਡ ਗੋਰਿਆਂ ਤੋਂ ਉੱਤੇ ਰਿਹਾ, ਥੱਲੇ ਜਾਣ ਦਾ ਕਾਰਨ ਕੀ ਆ? ਇਹ ਸਾਡੇ ਲੀਡਰ ਜਿਹੜੇ ਘੜਮ ਚੌਧਰੀ ਆ, ਇਹ ਚਾਹੁੰਦੇ ਆ ਵੀ ਜਿਹੜੀ ਮਲਾਈ ਅਸੀਂ ਖਾਈਏ। ਜੇ ਇਹ ਸਾਨੂੰ ਨੌਕਰੀਆਂ ਦੇਣ, ਸਾਨੂੰ ਕੀ ਲੋੜ ਹੈ ਜਾਣ ਦੀ? ਆਟਾ ਦਾਲ ਸਕੀਮਾਂ ਚਲਾਈਆਂ, ਕਾਹਦੇ ਚਲਾਈਆਂ? ਬਈ ਇਹ ਨਿਕੰਮੇ ਹੋ ਜਾਣ ਬਸ। ਨਿਕੰਮੇ ਵੀ ਲੈਣਾ। ਸਾਡੀਆਂ ਮਾਵਾਂ ਭੈਣਾਂ, ਸਾਨੂੰ ਸ਼ਰਮ ਆਉਂਦੀ ਆ, ਤਰਸ ਵੀ ਆਉਂਦਾ ਜਦੋਂ ਟਰੱਕ ਆ ਕੇ ਖੜਦਾ। ਸਾਡੇ ਭਰਾ, ਸਾਡੀਆਂ ਭੈਣਾਂ ਲਾਈਨਾਂ ਦੇ ਵਿੱਚ ਹੋ ਕੇ ਦਾਣੇ ਲੈਂਦੀਆਂ। ਕੀ ਸਾਡੀ ਸਰਕਾਰਾਂ ਅਸੀਂ ਇਸ ਕਰਕੇ ਬਣਾਈਆਂ ਵੀ ਸਾਨੂੰ ਦਾਣੇ ਵੀ ਲਾਈਨਾਂ ਬਣਾ ਕੇ ਲੈਣੇ ਪੈਣ? ਇਹਦਾ ਕਾਰਨ ਹੈ ਵੀ ਸਰਕਾਰਾਂ ਬਿਲਕੁਲ ਨਿਕੰਮੀਆਂ ਆ। ਜਿਹੜੇ ਵੀ ਮੁੱਦੇ ਇਹ ਜਾਣ ਕੇ ਕਰਦੇ ਆ, ਇਹ ਦੇਖਦੇ ਆ ਵੀ ਲੋਕੀ ਉੱਠਦੇ ਆ। ਜੇ ਉੱਠਣਗੇ ਠੀਕ ਆ, ਨਹੀਂ ਤਾਂ ਉਹਦਾ ਰਸਤਾ ਹੈਗਾ ਜਾਂ। ਪਰ ਲੋਕੀ ਹੁਣ ਬਹੁਤ ਜ਼ਿਆਦਾ ਜਾਗਰੂਕ ਆ ਜੀ। ਬਹੁਤ ਬਹੁਤ ਧੰਨਵਾਦ ਭਾਈ ਸਾਹਿਬ। ਇਹੀ ਸਾਰੇ ਮਸਲਿਆਂ ਨੂੰ ਕਹਿਣਗੇ ਤਰੱਕੀ ਹੋਈ ਹੈ, ਬਹੁਤ ਕੰਮ ਕੀਤੇ ਨੇ। ਇਹੀ ਸਾਰੇ ਮਸਲੇ ਲੈ ਕੇ ਪਿੰਡ ਕੀ ਘਰ ਘਰ ਦੇ ਵਿੱਚ ਹੁਣ ਹੱਥ ਜੋੜ ਆਉਣਗੇ ਲੋਕ। ਵੱਡੀਆਂ ਵੋਟਾਂ ਮੰਗਣ ਦੇ ਲਈ ਕਹਿਣਗੇ ਵੋਟ ਆਪਣੇ ਭਰਾ ਨੂੰ ਪਾਉਣੀ ਹੈ, ਭੈਣ ਨੂੰ ਪਾਉਣੀ ਹੈ। ਅਸੀਂ ਜਿੱਤੇ, ਤੁਸੀਂ ਜਿੱਤੇ, ਇੱਕੋ ਹੀ ਗੱਲ ਹੈ। ਸੋ ਇਦਾਂ ਸਾਰੇ ਦੇ ਵਿੱਚ ਹੁਣ ਇਹ ਸਾਰੇ ਮਸਲੇ ਨੇ। ਮਸਲੇ ਹੋਰ ਵੀ ਬਹੁਤ ਨੇ। ਪੰਜਾਬ 'ਚ ਬੇਰੁਜ਼ਗਾਰੀ ਹੈ ਇਸ ਸਮੇਂ, ਬਹੁਤ ਵੱਡੇ ਪੱਧਰ ਤੇ ਨਸ਼ਾ ਹੈ। ਸਾਡੇ ਸਿੱਖਿਆ ਖੇਤਰ ਦੇ ਵਿੱਚ ਸਿੱਖਿਆ ਢਾਂਚਾ ਲਗਾਤਾਰ ਫੇਲ ਹੋ ਰਿਹਾ ਹੈ। ਇਹ ਸਾਰੇ ਮੁੱਦੇ ਨੇ। ਪਰ ਜਦੋਂ ਹੁਣ ਵੋਟਾਂ ਮੰਗਣ ਆਉਣਗੇ ਤਾਂ ਕੀ ਕਹੋਗੇ ਉਹਨਾਂ ਨੂੰ? ਐਤਕੀ ਸਵਾਲ ਕਰੋਗੇ?
ਬਿਲਕੁਲ ਸਵਾਲ ਕਰਾਂਗੇ। ਜਿਹੜੀ ਤੁਸੀਂ ਗੱਲ ਕਰਦੇ ਆ ਵੀ ਤਰੱਕੀ ਦੀ ਗੱਲ ਕਰਦੇ ਆ, ਇਹ ਕਿਸਾਨਾਂ ਨੂੰ ਮਾਰ ਕੇ, ਜਵਾਨਾਂ ਨੂੰ ਮਾਰ ਕੇ, ਮਜ਼ਦੂਰਾਂ ਨੂੰ ਮਾਰ ਕੇ ਤਾਂ ਤਰੱਕੀ ਕੀਤੀ ਜਾਂਦੀ ਆ। ਪਹਿਲੀ ਗੱਲ ਆ, ਇਹ ਜਿਹੜਾ ਨੈਸ਼ਨਲ ਐਚਐਨ ਵਾਲਿਆਂ ਦਾ ਹਾਈਵੇ ਬਣ ਰਿਹਾ, ਜਦੋਂ ਅਸੀਂ ਕਿਸੇ ਤੋਂ ਚੀਜ਼ ਲੈਂਦੇ ਤਾਂ ਪੈਸੇ ਦਿੰਦੇ ਆ। ਮੇਰੀ ਜ਼ਮੀਨ ਖੁਦ ਵਿੱਚ ਆਈ ਆ, ਇਹਨਾਂ ਦਾ ਹਜੇ ਤੱਕ ਪੈਸੇ ਨਹੀਂ ਦਿੱਤੇ ਮੈਨੂੰ। ਜਿਹੜੇ ਕਲੈਕਟਰ ਰੇਟ ਪਹਿਲਾਂ ਜ਼ਿਆਦਾ ਸੀ ਉਹਨਾਂ ਨੂੰ ਡਾਊਨ ਕਰਤਾ, ਹੁਣ ਫੇਰ ਕਲੈਕਟਰ ਰੇਟ ਇਹਨਾਂ ਦੇ ਜ਼ਿਆਦਾ ਕਰਤੇ, ਜ਼ਮੀਨਾਂ ਦੇ ਰੇਟ ਵਧਾ ਦਿੱਤੇ ਆ। ਸਾਨੂੰ ਜ਼ਮੀਨਾਂ ਦਾ ਮੁੱਲ ਵੀ ਸਹੀ ਨਹੀਂ ਮਿਲਿਆ, ਔਰ ਜਿਹੜੀ ਜ਼ਮੀਨ ਹਾਈ ਦੇ ਵਿੱਚ ਆਈ ਆ ਉਹਦੇ ਵੀ ਪੈਸੇ ਨਹੀਂ ਮਿਲੇ। ਤੁਸੀਂ ਐਕਵਾਇਰ ਜਦੋਂ ਹੋਈ ਆ ਉਸ ਤੋਂ ਪਹਿਲਾਂ ਗੱਲਬਾਤ ਤੁਹਾਡੀ ਹੋਈ ਨਹੀਂ ਸੀ? ਬੜਾ ਜੀ ਬੜਾ, ਜਿੱਦਾਂ ਸਾਡੇ ਪ੍ਰਧਾਨ ਸਾਹਿਬ ਹੁਣੀ ਕਿਹਾ ਧਮਕੀਆਂ ਦਿੰਦੇ, ਫਲਾਣਾ ਮੈਂ ਪਿੰਡ ਦਾ ਲੰਬੜਦਾਰ ਆ, ਮੈਨੂੰ ਕਹਿੰਦੇ ਤੇਰੀ ਲੰਬੜਦਾਰੀ ਚੱਲ ਜਾਏਗੀ। ਸਰਕਾਰੀ ਅਫਸਰ ਕਹਿੰਦੇ? ਬਿਲਕੁਲ ਬਿਲਕੁਲ। ਦੂਜੀ ਗੱਲ, ਜਿਹੜਾ ਹਾਈਵੇ ਬਣ ਰਿਹਾ ਬਈ ਦਾ ਏਰੀਆ ਆ, ਇਹ ਤੋਂ ਪਹਿਲਾਂ ਅਸੀਂ 3 ਪੁਲੀਆਂ ਬਣਾਤੀਆਂ, ਵੱਡੇ ਕਰਾਏ, ਹਜੇ ਵੀ ਪੈਂਡਿੰਗ ਪਏ ਆ। ਐਪਲੀਕੇਸ਼ਨਾਂ DRO ਆ, DC ਸਾਹਿਬ ਸਾਰੇ ਦਿੱਤੀਆਂ ਹੋਈਆਂ ਆ ਤੇ ਕੋਈ ਸੁਣਵਾਈ ਨਹੀਂ ਹੋ ਰਹੀ। ਜਿੱਦਾਂ ਪ੍ਰਧਾਨ ਸਾਹਿਬ ਨੇ ਕਿਹਾ ਅਸੀਂ ਉਹਨਾਂ ਦੇ ਨਾਲ ਆ, ਇਹ ਵੀ ਪੁਲ ਬਣਾਵਾਂਗੇ, ਧਰਨੇ ਲਾਵਾਂਗੇ, ਬਿਲਕੁਲ ਨਾਲ ਖੜੇ ਆ। ਬਾਕੀ USA ਰੇਡੀਓ ਦਾ ਬਹੁਤ ਬਹੁਤ ਧੰਨਵਾਦ, ਸਾਡੀ ਆਵਾਜ਼ ਸਰਕਾਰ ਤੱਕ ਪਹੁੰਚੀ। ਸਵਾਲਾਂ ਵਾਲੀ ਗੱਲ ਮੈਂ ਪੁੱਛੀ ਸੀ, ਸਵਾਲ ਕਰੋਗੇ ਅੱਜ? ਸਵਾਲ ਤਾਂ ਕਰਾਂਗੇ ਜਦ ਅਸੀਂ ਵੋਟ ਹੀ ਨਹੀਂ ਪਾਉਣੀ, ਵਿਰੋਧ ਕਰਾਂਗੇ। ਸਾਡਾ 700 ਕਿਸਾਨ ਭਾਜਪਾ ਵਾਲਿਆਂ ਨੇ ਦਿੱਲੀ ਦੀਆਂ ਬਰੂਹਾਂ ਤੇ ਤੁਹਾਨੂੰ ਪਤਾ ਆ, ਤੇ ਉਹਨਾਂ ਨੂੰ ਕਹਿੰਦਾ ਅਸੀਂ ਇੱਥੇ ਬਣ ਦੇ ਦਿਆਂਗੇ। ਜੀ ਜੀ, ਬਿਲਕੁਲ ਬਹੁਤ ਚੰਗੀ ਗੱਲ ਹੈ। ਸੋ ਇੱਧਰ ਭਾਈ ਹੁਣਾਂ ਨਾਲ ਗੱਲ ਕਰਦੇ ਆਂ। ਬਾਈ ਤੁਸੀਂ ਖੇਤੀਬਾੜੀ ਕਰਦੇ ਹੋਵੋਗੇ, ਖੇਤੀਬਾੜੀ ਕਰਦੇ ਆ ਤੁਸੀਂ ਸੰਦ ਸੇੜਾ ਲੈ ਕੇ ਇੱਥੋਂ ਲੰਘਦੇ ਹੋਵੋਗੇ। ਹੁਣ ਜਦੋਂ ਉਧਰ ਪਰਲੇ ਬੰਨਿਓ ਦੀ ਰਸਤਾ ਬਣਾਤਾ ਹੈ, ਤੁਹਾਨੂੰ ਕਿਹੋ ਜਿਹੀਆਂ ਦਿੱਕਤਾਂ ਆਉਣਗੀਆਂ? ਕਿ ਮੰਨ ਲਓ ਗੰਨੇ ਵਾਲੀ ਟਰਾਲੀ ਲੈ ਕੇ ਲੰਘਣੀ, ਉੱਥੋਂ ਦੀ ਲੰਘ ਜੂਗੀ? ਗੰਨੇ ਵਾਲੀ ਟਰਾਲੀ ਤਾਂ ਉੱਥੋਂ ਦੀ ਲੰਘ ਜਾਊ, ਗੰਨੇ ਵਾਲੀ ਟਰਾਲੀ ਰੋਜ਼ ਨਹੀਂ ਲੰਘਣੀ ਨੇ ਜੀ। ਸਾਨੂੰ ਤਾਂ ਮੇਨ ਇਹ ਰੋਡ ਚਾਹੀਦਾ ਕਲੀਅਰ, ਇੱਥੇ ਸਾਨੂੰ ਬ੍ਰਿਜ ਚਾਹੀਦਾ। ਉਧਰ ਤੁਸੀਂ ਦੇਖੋ ਨਾ, ਹੁਣ 200 ਮੀਟਰ ਤੇ ਰੋਡ ਹਟਮਾ ਬਣ ਗਿਆ, ਉਹ ਬ੍ਰਿਜ ਬਣ ਗਿਆ, ਉੱਥੋਂ ਦੀ ਘੁੰਮ ਕੇ ਆਵਾਂਗੇ। ਸਾਡੇ ਵਾਸਤੇ ਤਾਂ ਕੰਧ ਬਣ ਗਈ, ਬਾਰਡਰ ਬਣ ਗਿਆ ਏ। ਉਧਰਲੀ ਸਾਈਡ ਤੇ ਕੀ ਹੋ ਰਿਹਾ ਕਿਸੇ ਨੂੰ ਕੁਝ ਨਹੀਂ ਪਤਾ। ਠੀਕ ਹੈ, ਬੇਸ਼ੱਕ ਜਿਹੜਾ ਮਰਜ਼ੀ ਖੜਾ ਜੋ ਹੋਵੇ, ਮਰਜ਼ੀ ਕਰ ਜਵੇ ਜੀ, ਜੋ ਮਰਜ਼ੀ। ਹੁਣ ਤੁਸੀਂ ਦਿਨੇ 11 ਵਜੇ ਇੱਥੇ ਦੇਖੋ ਸੁੰਨਸਾਨ ਪੈ ਜਾਂਦੀ ਆ। ਜਿਹੜੇ ਉਦਾਂ ਦੇ ਬੰਦੇ 2 ਨੰਬਰ ਵਾਲੇ, ਉਹ ਨਹੀਂ ਤਾਂ ਕਿਹੜਾ ਆਉਣਾ ਨਾ ਵੀ ਅਸੀਂ ਆਹ ਕੰਮ ਕਰਨਾ। ਬੰਦਾ ਤਾਂ ਸਵੇਗੇ ਆਪਣੇ ਕੰਮ ਜਾ ਰਿਹਾ, ਤੇ ਇਸ ਕਰਕੇ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆ ਵੀ ਉਹ ਰੋਡ ਬੰਦ ਨਾ ਕੀਤਾ ਜਾਵੇ, ਇੱਥੇ ਆਲਰੇਡੀ ਬ੍ਰਿਜ ਬਣਾ ਕੇ ਦਿਓ। ਹਾਂਜੀ, ਬਹੁਤ ਧੰਨਵਾਦ। ਹੋਰ ਨੌਜਵਾਨਾਂ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਆ। ਬਾਈ ਕੀ ਕਹਿਣਾ ਚਾਹੋਗੇ? ਇੱਧਰ ਅਗਲੇ ਬੰਨੇ ਪੁਲੀ ਹੈ, ਅਗਲੇ ਬੰਨੇ ਨੰਗਣ ਨੂੰ ਵੀ ਕਹਿੰਦੇ ਉੱਥੇ ਪਾਣੀ ਖੜ ਜਾਂਦਾ ਬਹੁਤ ਹੀ ਇਹ ਬਹੁਤ ਥੋੜੇ ਮੀਂਹ ਦੇ ਨਾਲ ਹੀ ਸਾਡਾ ਪੁਲ ਬੰਦ ਹੋ ਜਾਂਦਾ। ਇਹ ਬਹੁਤ ਵੱਡੀ ਪ੍ਰੋਬਲਮ ਹੈ। ਜਿੱਦਾਂ ਦੱਸ ਰਹੇ ਭਾਜੀ ਹੁਣੀ ਵੀ ਆਹ ਰੋਡ ਤੋਂ ਜਿੱਦਾਂ ਕੰਧ ਬਣਦੀ ਪਈ ਆ, ਮੈਂ ਤਾਂ ਜੋ ਜ਼ਿਆਦਾ ਕੁਝ ਨਹੀਂ ਕਹੂੰਗਾ, ਸਿਰਫ ਆਹ ਰੋਡ ਦਿਖਾ ਦਿਓ ਵੀ ਕਿੰਨਾ ਚੱਲਦਾ ਪਿਆ ਵੀ ਉਦੋਂ ਜਦੋਂ ਘੁੰਮ ਕੇ ਆਊਗੀ ਤਾਂ ਜਾਂਦਾ ਨੂੰ ਕਿੰਨੀ ਮੁਸ਼ਕਲ ਹੋਊਗੀ। ਹਾਂਜੀ, ਇਹਦਾ ਹੀ ਹੱਲ ਚਾਹੁੰਦੇ ਹੋ ਵੀ ਇਹ ਰੋਡ ਸਿੱਧਾ ਹੋਣਾ ਚਾਹੀਦਾ, ਯਾਨੀ ਕਿ ਕੋਈ ਬਿੰਗਵਾਰ ਨਹੀਂ ਹੋਣਾ ਚਾਹੀਦਾ। ਤੁਸੀਂ ਮੰਤਰੀ ਸਾਹਿਬ ਤੱਕ ਜਾਂ ਮੰਨ ਲਓ ਤੁਹਾਡੇ ਏਰੀਏ ਦੇ MLA ਸਾਹਿਬ ਤੱਕ ਪਹੁੰਚ ਕੋਈ ਕੀਤੀ ਹੈ? ਜਾ ਕੇ ਹਾਂਜੀ ਹਾਂਜੀ ਆਲਰੇਡੀ ਉਹਨਾਂ ਤੱਕ ਇਨਫੋਰਮੇਸ਼ਨ ਦੇਤੀ ਹੈ। DC ਸਾਹਿਬ ਦੇ ਵੀ ਪੇਸ਼ ਹੋ ਗਏ, ਉਹਨਾਂ ਨੂੰ ਵੀ ਮੰਗ ਪੱਤਰ ਦੇ ਆਏ। ਤੇ ਦੋਨਾਂ ਦਾ ਕੀ ਕਹਿਣਾ ਸੀ ਪ੍ਰਤੀਕਰਮ? ਇਹ ਤੁਹਾਡੀ ਪ੍ਰੋਬਲਮ ਜਿਹੜੇ ਇਹਦਾ ਸੋਲੂਸ਼ਨ ਲੱਭਾਂਗੇ, ਕੋਈ ਨਾ ਕੋਈ ਹੱਲ ਲੱਭਾਂਗੇ। ਸਾਡੀ ਤਾਂ ਮੰਗ ਇਹ ਵੀ ਹੈ, ਅਗਲਾ ਬੇਈ ਵਾਲਾ ਪੁਲ ਜਿਹੜਾ ਉਹ ਦੇਖੋ ਕਿੰਨਾ ਡਾਊਨ ਆ, ਉਹਨੂੰ ਵੀ ਉੱਚਾ ਕਰਨ ਦੀ ਸਾਡੀ ਤਾਂ ਮੰਗ ਇਹ ਹੈ ਜੀ, ਰਿਕੁਆਇਰਮੈਂਟ ਸਾਡੀ ਇਹੀ ਆ। ਹਾਂਜੀ, ਸੋ ਭਾਈ ਸਾਹਿਬ ਤੁਸੀਂ ਮੰਗ ਪੱਤਰ ਦਿੱਤੇ ਨੇ, ਹੁਣ ਉਹਨਾਂ ਤੇ ਕਿੰਨੇ ਕੁ ਸਮੇਂ 'ਚ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਕਾਰਵਾਈ ਕਰਕੇ ਤੁਹਾਡੇ ਸਾਹਮਣੇ ਰੱਖ ਦਿਆਂਗੇ? ਕਿਉਂਕਿ ਇਲੈਕਸ਼ਨਾਂ ਦਾ ਸਮਾਂ ਇਸ ਗੱਲ ਦਾ ਵੀ ਬਹਾਨਾ ਬਣਾਉਣਗੇ। ਉਸ ਤੋਂ ਬਾਅਦ ਜਦੋਂ ਇਲੈਕਸ਼ਨਾਂ ਦਾ ਸਮਾਂ ਖਤਮ ਹੋਊਗਾ, ਫਿਰ ਜਾਨੂੰ ਪਤਾ ਨਹੀਂ ਲੱਗਣਾ ਵੀ ਕੀ ਹੋ ਗਿਆ, ਸਰਕਾਰ ਬਦਲਣੀ ਆ, ਫਿਰ ਉਨੇ ਸਮੇਂ 'ਚ ਕੀ ਕਹੋਗੇ? ਕਿੰਨਾ ਸਮਾਂ ਤੁਹਾਨੂੰ ਦਿੱਤਾ? ਦੇਖੋ ਇਹ ਸਮਾਂ ਉਹਨੇ ਕਿਹਾ ਸੀ ਅਸੀਂ ਮੌਕਾ ਦੇਖਣ ਆਵਾਂਗੇ, ਜੇ ਉਹ ਮੌਕਾ ਦੇਖ ਕੇ ਕੋਈ ਨਹੀਂ ਕਰਨਗੇ ਅਸੀਂ ਕੰਮ ਪੱਕੀ ਤੌਰ ਤੇ ਬੰਦ ਕਰਾਵਾਂਗੇ। ਸਾਡੀਆਂ ਲਾਸ਼ਾਂ ਉਤੋਂ ਲੰਘ ਕੇ ਤਾਂ ਪੁਲ ਬਣਾ ਸਕਦੇ ਆ, ਪਰ ਅਸੀਂ ਬਿਲਕੁਲ ਇਹਦਾ ਡਟ ਕੇ, ਇਹ ਨਹੀਂ ਵੀ ਅਸੀਂ ਇਕੱਲੇ ਆ, ਪੂਰਾ ਇਲਾਕਾ ਨਾਲ ਆ, ਡਟ ਕੇ ਵਿਰੋਧ ਕਰਾਂਗੇ। ਜਿੰਨਾ ਚਿਰ ਸਾਡੀ ਮੰਗ ਨਹੀਂ ਪੂਰੀ ਹੁੰਦੀ, ਇੱਥੇ ਪੱਕਾ ਕੰਮ ਬੰਦ ਕਰਾਵਾਂਗੇ ਜੀ ਇਹਨਾਂ ਦਾ। ਹਾਂਜੀ, ਲੋਕ ਤਾਂ ਇਹ ਕਹਿੰਦੇ ਨੇ ਕਿ ਕਿਸਾਨਾਂ ਨੂੰ ਹੁਣ ਆਦਤ ਪੈ ਗਈ ਹੈ, ਕੋਈ ਵੀ ਕੰਮ ਹੁੰਦਾ ਉਹ ਝੜਿੱਕਾ ਡਾਉਣਾ ਹੁੰਦਾ। ਇਹਨਾਂ ਨੇ ਆਪਣੀ ਜਿਹੜੀ ਕਿਸਾਨਾਂ ਨੇ ਫੰਡ ਲਏ ਹੁੰਦੇ, ਜਿੱਦਾਂ ਮੁੱਖ ਮੰਤਰੀ ਸਾਹਿਬ ਹੀ ਕਹਿੰਦੇ ਸੀ ਕਿ ਇਹਨਾਂ ਨੇ ਫੰਡ ਸ਼ੋਅ ਕਰਨੇ ਹੁੰਦੇ, ਜਿੱਥੇ ਦਿਲ ਕਰਦਾ ਧਰਨਾ ਲਾ ਲੈਂਦੇ ਆ। ਅਸਲ 'ਚ ਮੁੱਦਿਆਂ ਨੂੰ ਐਡਰੈਸ ਨਹੀਂ ਕਹਿੰਦੇ ਕਰਦੇ। ਤੁਸੀਂ ਸੱਚੀ ਇਹ ਮੁੱਦਾ ਤਾਂ ਚਲੋ ਤੁਹਾਡੇ ਏਰੀਏ ਦਾ ਮੁੱਦਾ ਹੈ, ਪਰ ਤੁਸੀਂ ਇਹ ਸਾਰੀਆਂ ਗੱਲਾਂ ਨੂੰ ਕੀ ਕਹਿਣਾ ਚਾਹੋਗੇ? ਜੈਨੂਇਨ ਮੰਗਾਂ, ਇਹ ਤਾਂ ਸਿਰਫ ਤੁਸੀਂ ਕਹਿ ਸਕਦੇ ਹੋ ਨਾ ਜੈਨੂਇਨ ਮੰਗਾਂ, ਪਰ ਜਿਹੜਾ ਸੁਣਨ ਵਾਲਾ ਹੈ, ਜਿਹੜਾ ਇਨਫਲੂਐਂਸ ਹੋ ਜਾਂਦਾ ਕਿਸੇ ਦੀ ਵੀ ਗੱਲ ਤੋਂ, ਮੰਨ ਲਓ ਭਗਵੰਤ ਮਾਨ ਸਾਹਿਬ ਹੀ ਆ, ਉਹਨਾਂ ਦੇ ਔਰੇ ਦੇ ਹਿਸਾਬ ਨਾਲ ਲੋਕ ਯਕੀਨ ਕਰਨਗੇ ਵੀ ਆਹੋ ਯਾਰ ਮੁੱਖ ਮੰਤਰੀ ਹੈ, ਸਹੀ ਗੱਲ ਕਹਿ ਰਿਹਾ ਹੋਊਗਾ। ਹਾਲਾਂਕਿ ਉਹ ਤਾਂ ਵਿਧਾਨ ਸਭਾ ਦੇ ਵਿੱਚ ਬਹੁਤ ਵਾਰੀ ਬਹੁਤ ਗਲਤ ਗੱਲਾਂ ਕਰ ਜਾਂਦੇ ਨੇ। ਦੇਖੋ ਜੀ ਭਗਵੰਤ ਮਾਨ ਸਾਹਿਬ ਉਹਨਾਂ ਦਾ ਸੂਤ ਆ ਗਿਆ, ਕਿਉਂਕਿ ਲੋਕਾਂ ਦਾ ਦੂਜੀਆਂ ਪਾਰਟੀਆਂ ਤੋਂ ਮੋਹ ਭੰਗ ਹੋ ਚੁੱਕਾ ਸੀ। ਜਿਹੜਾ ਕਿਸਾਨ ਅੰਦੋਲਨ ਦਾ ਫਾਇਦਾ ਉਹ ਭਗਵੰਤ ਮਾਨ ਸਾਹਿਬ ਲੈ ਗਏ ਆ, ਪਰ ਜਿਹੜੀ ਅਗਲੀ ਇਲੈਕਸ਼ਨ ਆਉਣੀ ਆ ਤੁਸੀਂ ਇਹਦੇ ਵਿੱਚ ਤੁਹਾਨੂੰ ਪਤਾ ਲੱਗ ਜਾਣਾ ਇਹਨਾਂ ਦਾ ਜਿਹੜਾ ਬੋਰੀਆ ਬਿਸਤਰਾ ਲੋਕਾਂ ਨੇ ਗੋਲ ਕਰਨਾ, ਚਾਹੇ BJP ਹੋਏ ਚਾਹੇ ਆਮ ਆਦਮੀ ਪਾਰਟੀ ਹੋਈ। ਕਿਉਂਕਿ ਭਗਵੰਤ ਮਾਨ ਸਾਹਿਬ ਨੂੰ ਤਾਂ ਹੋਰ ਦੇਖੋ ਕਿੰਨਾ ਕੁ ਲੋਕਾਂ ਨੂੰ ਟਾਈਮ ਦੇ ਰਹੇ ਆ,
ਸਿਰਫ ਗੱਲਾਂ ਤੱਕ ਸੀਮਤ ਆ। ਇਹਨਾਂ ਦੀ ਜਿਹੜੀ ਉਹ ਮੰਤਰੀ ਕਹਿੰਦੀ ਸੀ ਮੈਂ 5 ਮਿੰਟ 'ਚ MSP ਦੇ ਦੂੰਗੀ, ਉਹ ਕਿੱਥੇ ਗਈ ਅੱਜ ਕੱਲ? ਕਿਤੇ ਦੀਦੀ ਆ? ਇਹਨਾਂ ਵਿਚਾਰਿਆਂ ਦੇ ਪੱਲੇ ਕੀ ਆ? ਰਾਘਵ ਚੱਡਾ ਸਰਕਾਰ ਚਲਾ ਰਿਹਾ। ਇਹਨਾਂ ਦੇ ਦੱਸੋ, ਸਾਡੇ ਬਲਕਾਰ ਸਿੰਘ ਆ ਮੰਤਰੀ, ਅਸੀਂ ਉਹਨੂੰ ਆ ਮਾਈਨਿੰਗ ਦਾ ਮੁੱਦਾ ਦੇ ਕੇ ਆਏ, ਉਹਨੂੰ ਕਹਿੰਦਾ ਵੀ ਹੱਲ ਹੋਊਗਾ, ਉਹਨੇ ਕੋਈ ਹੱਲ ਕੀਤਾ? ਕੋਈ ਮੌਕਾ ਦੇਖਿਆ? ਸੁਰਿੰਦਰ ਸਿੰਘ ਸੋਢੀ, ਚਲੋ ਮੈਂ ਕਿਸੇ ਦਾ ਸਾਰਿਆਂ ਦਾ ਨਾਂ ਲਊਗਾ, ਸਾਡਾ ਹੱਕ ਆ। ਉਹਨਾਂ ਨੇ ਇਥੋਂ ਇਲੈਕਸ਼ਨ ਲੜੀ, ਉਹ ਨੁਮਾਇੰਦੇ ਆ ਇੱਥੇ, ਉਹਨਾਂ ਨੂੰ ਮੰਗ ਪੱਤਰ ਦਿੱਤਾ, ਪ੍ਰਗਟ ਸਿੰਘ ਉਹਨਾਂ ਨੂੰ ਦਿੱਤਾ, ਚਲੋ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਮੰਗ ਉਹ ਲੈ ਕੇ ਗਏ ਆ। ਤੇ ਜਿਹੜੇ ਆ ਜਿੰਨੇ ਵੀ ਇਹਨਾਂ ਦੇ ਆਮ ਆਦਮੀ ਪਾਰਟੀ ਦੇ, ਸਾਨੂੰ ਤਾਂ ਇਹ ਨਹੀਂ ਪਤਾ ਲੱਗਦਾ ਵੀ ਸਾਡੇ ਹਲਕੇ ਦਾ ਇੰਚਾਰਜ ਕੌਣ ਹੈ। 4-4 5-5 ਬੰਦੇ, ਜਿਹਨੂੰ ਪੁੱਛ ਲਓ ਉਹ ਕਹਿੰਦਾ ਮੈਂ ਹਲਕਾ ਇੰਚਾਰਜ ਆ। ਪਰ ਇਹ ਸਰਕਾਰਾਂ ਜਿਹੜੀਆਂ ਆ, ਇਹ ਸਾਰਿਆਂ ਨੂੰ ਨਕੰਮੀ ਸਰਕਾਰ ਭਗਵੰਤ ਮਾਨ ਦੀ ਆਈ ਆ। ਸਾਰਿਆਂ ਨੂੰ ਵੱਧ ਜਿਹੜਾ ਨੁਕਸਾਨ ਸਾਡਾ ਇਹਨਾਂ ਨੇ ਕੀਤਾ, ਕਿਸਾਨਾਂ ਦਾ ਵੀ ਕੀਤਾ। ਕਿਸਾਨਾਂ ਨੂੰ ਦੇਖੋ ਹੁਣ ਉੱਥੇ ਰੋਕ ਕੇ ਬੈਠੇ, ਦੋਨੇ ਪਾਸੇ ਰਲੇ ਇਹਨਾਂ ਨੇ। FIR 0 FIR ਤਾਂ ਕੀ ਮਤਲਬ ਹੁੰਦਾ? ਸਿੱਧੀ FIR ਕਰਦੇ। ਸਰਕਾਰਾਂ ਨੂੰ ਪਤਾ ਨਹੀਂ, ਸਰਕਾਰ ਤਾਂ ਕਹਿੰਦੀ ਆ ਵੀ ਸਾਨੂੰ ਥੱਲੇ ਕੀੜੀ ਤੁਰੀ ਜਾਂਦੀ ਪਤਾ ਲੱਗਦੀ, ਇਹਨਾਂ ਨੂੰ ਪਤਾ ਨਹੀਂ ਲੱਗਾ ਵੀ ਗੋਲੀ ਕਿਹਨੇ ਚਲਾਈ ਆ। ਸਿਰਫ ਇਹ ਜਿੰਨੇ ਸਰਕਾਰਾਂ ਇਹ ਸੈਂਟਰ ਦੇ ਕਹਿ ਤੇ ਚੱਲ ਰਹੇ ਆ, ਮੋਦੀ ਦਾ ਵੀ ਇਹਨਾਂ ਤੇ ਹੱਥ ਆ ਜੀ। ਤੇ ਸਾਨੂੰ ਇਹਨਾਂ ਨੇ ਇਹ ਪੰਜਾਬ ਨੂੰ ਉਜਾੜਨਾ ਚਾਹੁੰਦੇ ਆ, ਪਰ ਗੁਰੂ ਮਹਾਰਾਜ ਦੀ ਕਿਰਪਾ ਨਾਲ ਪੰਜਾਬ ਅੱਗੇ ਵੀ ਵੱਸਦਾ ਰਿਹਾ, ਹੁਣ ਵੀ ਵੱਸਦਾ ਰਹੂਗਾ ਜੀ। ਹਾਂਜੀ, ਧੰਨਵਾਦ। ਸੋ ਇੱਕ ਵਾਰੀ ਇਹ ਦੱਸ ਦਿਓ ਕਿ ਇੱਧਰਲੇ ਬੰਨਿਓ ਤੇ ਇੱਧਰਲੇ ਬੰਨੇ ਤੱਕ ਕਿੰਨੇ ਪਿੰਡ ਨੇ ਜਿਹੜੇ, ਜਾਂ ਕਿਹੜੇ ਪਿੰਡ ਨੇ ਅੰਤ 'ਚ ਜ਼ਰੂਰ ਦੱਸ। ਇਹ ਦੇਖੋ ਜੀ, ਜਲੰਧਰ ਕੈਂਟ, ਸੋਫੀ ਪਿੰਡ, ਕੁੱਕੜ ਪਿੰਡ, ਕੋਟ ਖੌਰਦ, ਕੋਟ ਕਲਾਂ, ਹਰਦੋ ਫਰਾਲਾ, ਰਾਏਪੁਰ, ਠੌਲੀ, ਜਡਿਆਲਾ, ਸਮਰਾਵਾਂ, ਸਰਾਲੀ, ਧਨੀ ਪਿੰਡ, ਮਤਲਬ ਜਡਿਆਲਾ ਗਾਂਹ ਦੇ ਨਕੋਦਰ ਨੂੰ ਨਿਕਲ ਜਾਂਦਾ, ਇਧਰੋਂ ਫਗਵਾੜੇ ਤੱਕ ਚੱਲ ਜਾਂਦਾ ਜੀ। ਬਹੁਤ ਇਹ ਮਤਲਬ 40 ਤੋਂ 50 ਪਿੰਡ ਤਾਂ ਹੈਗੇ ਜੁੜਿਓ। ਜਦੋਂ ਜਾਮ ਲੱਗਦਾ ਜਾਂ ਕੁਝ ਲੱਗਦਾ, ਇਹ ਰਕਸ਼ਾ ਜਿਹੜਾ ਇੱਕ ਕਿਤੇ ਜਾਣ ਵਾਸਤੇ ਜੀ। ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜੀ, ਜਿਹੜਾ ਤੁਸੀਂ ਸਾਡੇ ਮੁੱਦੇ ਨੂੰ ਉੱਪਰ ਲੈ ਕੇ ਜਾਓਗੇ। ਬਹੁਤ ਬਹੁਤ ਧੰਨਵਾਦ ਤੁਹਾਡਾ। ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਕਿਸਾਨ ਆਗੂ ਤੇ ਹੋਰ ਇੱਥੇ ਇਲਾਕਾ ਨਿਵਾਸੀ, ਜਿਨ੍ਹਾਂ ਨੇ ਦੱਸਿਆ ਕਿ ਇਹ ਜਿਹੜਾ ਮਸਲਾ ਹੈ ਇਹਨਾਂ ਲਈ ਕਿੰਨਾ ਜ਼ਰੂਰੀ ਤੇ ਕਿੰਨਾ ਗੰਭੀਰ ਹੈ। ਉਹਨਾਂ ਦਾ ਕਹਿਣਾ ਹੈ ਕਿ ਅਸੀਂ ਵੱਖ-ਵੱਖ ਨੁਮਾਇੰਦਿਆਂ ਤੱਕ, ਬੇਸ਼ੱਕ ਉਹ ਸਰਕਾਰੀ ਹੋਣ, ਬੇਸ਼ੱਕ ਉਹ ਪਾਰਟੀਬਾਜ਼ੀ ਦੇ ਵਿੱਚ ਜਾਂ ਪਾਰਟੀ ਦੇ ਵੱਲੋਂ ਲਾਏ ਗਏ ਇੰਚਾਰਜ ਹੋਣ, ਉਹਨਾਂ ਤੱਕ ਪਹੁੰਚ ਕੀਤੀ ਗਈ ਹੈ। ਮਸਲੇ ਨੂੰ ਐਡਰੈਸ ਕਰਨ ਦੇ ਲਈ ਕਿਹਾ ਗਿਆ ਹੈ, ਮੰਗ ਪੱਤਰ ਦਿੱਤੇ ਗਏ ਨੇ। ਉਹਨਾਂ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਆ ਕੇ ਜਗ੍ਹਾ ਦਾ, ਇਸ ਸਾਰੀ ਘਟਨਾਕ੍ਰਮ ਦਾ ਮੁਆਇਨਾ ਕੀਤਾ ਜਾਊਗਾ, ਉਸ ਤੋਂ ਬਾਅਦ ਕੀ ਕੁਝ ਹੋ ਸਕਦਾ ਹੈ ਉਸ ਤੇ ਫੈਸਲਾ ਲਿਆ ਜਾਊਗਾ। ਪਰ ਵੇਖਦੇ ਹਾਂ ਬਣਦਾ ਕੀ ਹੈ, ਕਿਉਂਕਿ ਇਸ ਸਮੇਂ ਦੇਸ਼ ਦੇ ਵਿੱਚ ਚੋਣਾਂ ਦਾ ਮਾਹੌਲ ਹੈ। ਚੋਣਾਂ ਨੂੰ ਲੈ ਕੇ ਹਰ ਪਾਸੇ, ਹਰ ਕਿਸੇ ਦਾ ਧਿਆਨ ਉਸ ਪਾਸੇ ਲੱਗਾ ਹੋਇਆ ਹੈ, ਕਿਉਂਕਿ ਤਾਕਤਾਂ ਚੋਣ ਕਮਿਸ਼ਨ ਦੇ ਕੋਲ ਚਲੇ ਜਾਂਦੀਆਂ ਨੇ। ਇਹ ਸਭ ਦੇ ਵਿੱਚ ਹੁਣ ਇਹਨਾਂ ਦਾ ਇਹ ਮੁੱਦਾ ਐਡਰੈਸ ਕਦੋਂ ਹੁੰਦਾ, ਕਿਵੇਂ ਹੁੰਦਾ, ਇਹ ਸਮਾਂ ਬਿਆਨ ਕਰੂਗਾ। ਤੇ ਕੀ ਇਹਨਾਂ ਦੀ ਜਿਹੜੀ ਮੰਗ ਹੈ ਉਸ ਤੇ ਬੂਰ ਪੈਂਦਾ, ਜਾਂ ਫਿਰ ਇਹਨਾਂ ਨੂੰ ਉਹੀ ਰਾਹ ਵਰਤਣਾ ਪੈਂਦਾ ਜਿਹੜਾ ਕਿ ਨਕਸ਼ੇ ਦੇ ਵਿੱਚ ਇਸ ਜਿਹੜਾ ਪੁਲ ਹੈ ਉਹਦੇ ਬਣਾ ਦਿੱਤਾ ਗਿਆ ਹੈ, ਉਸੇ ਰਾਹ ਦੀ ਵਰਤੋਂ ਇਹਨਾਂ ਨੂੰ ਕਰਨੀ ਪੈਂਦੀ। ਸਮਾਂ ਬਿਆਨ ਕਰੂਗਾ। ਜਿਵੇਂ ਵੀ ਹੋਵੇਗਾ ਤੁਹਾਡੇ ਨਾਲ ਸਾਂਝ ਜ਼ਰੂਰ ਪਾਉਂਦੇ ਰਹਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਤੇ ਪੰਜਾਬੀ TV USA ਦੇ ਨਾਲ। ਧੰਨਵਾਦ। ਸਤਿ ਸ਼੍ਰੀ ਅਕਾਲ।